With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। 29 ਅਪ੍ਰੈਲ 1986 ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੀ ਅਗਵਾਈ ਹੇਠ ਥਾਪੀ 5 ਮੈਂਬਰ ਪੰਥਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਭਾਰਤੀ ਸਟੇਟ ਨਾਲੋਂ ਪੂਰਨ ਤੌਰ ਤੇ ਅੱਡ ਹੋਣ ਦਾ ਐਲਾਨ ਕੀਤਾ ਸੀ। ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਸ਼ਬਦ ਸਨ, ਖਾਲਸਾ ਪੰਥ ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕੀਰਤ ਕਰਨ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਸੋ ਵੀਅਰਸ, ਇਹੀ ਕਾਰਨ ਹੈ ਕਿ 29 ਅਪ੍ਰੈਲ 2016 ਨੂੰ ਦੁਨੀਆ ਭਰ ਵਿੱਚ ਬੈਠੇ ਜਾਗਦੀਆਂ ਜ਼ਮੀਰਾਂ ਵਾਲੇ ਜਾਗਰੂਕ ਸਿੱਖ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਤੇ ਖਾਲਿਸਤਾਨ ਪ੍ਰਣ ਦਿਵਸ ਵਜੋਂ ਇਸ ਨੂੰ ਮਨਾ ਰਹੇ ਹਨ। ਵੀਅਰਸ, ਅੱਜ ਅਸੀਂ ਇਹਨਾਂ 30 ਸਾਲਾਂ ਦਾ ਲੇਖਾ ਜੋਖਾ ਕਰਾਂਗੇ ਸਿੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਐਡਵੋਕੇਟ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੇ ਨਾਲ, ਜਿਨ੍ਹਾਂ ਕੋਲੋਂ ਅਸੀਂ ਜਾਣਾਂਗੇ ਕਿ ਇਹਨਾਂ 30 ਸਾਲਾਂ ਦੇ ਵਿੱਚ ਸਿੱਖ ਕੌਮ ਕਿੱਥੇ ਖੜੀ ਹੈ, ਇਹਨਾਂ 30 ਸਾਲਾਂ ਦੇ ਵਿੱਚ ਅਸੀਂ ਕੀ ਹਾਸਲ ਕੀਤਾ, ਕੀ ਗਵਾਇਆ ਅਤੇ ਇਹਨਾਂ 30 ਸਾਲਾਂ ਦੇ ਵਿੱਚ ਅਸੀਂ ਆਪਣੇ ਨਿਸ਼ਾਨੇ ਨੂੰ ਪਾਉਣ ਦੇ ਲਈ ਕਿੰਨੇ ਕੁ ਕਾਮਯਾਬ ਹੋਏ ਹਾਂ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਰਪਾਲ ਸਿੰਘ ਚੀਮਾ ਫਰਮ ਫਤਿਹਗੜ੍ਹ ਸਾਹਿਬ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਮੈਂ ਆਲਰੇਡੀ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕਰ ਚੁੱਕੀ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਸੀ। 2 ਦਿਨਾਂ ਬਾਅਦ ਇਸ ਐਲਾਨਨਾਮੇ ਦੀ 30th ਐਨੀਵਰਸਰੀ ਹੈ। ਸਾਨੂੰ ਦੱਸੋ ਕਿ ਇਹਨਾਂ 30 ਸਾਲਾਂ ਦੇ ਵਿੱਚ ਸਿੱਖ ਕੌਮ ਨੇ ਕੀ ਪਾਇਆ, ਕੀ ਗਵਾਇਆ, ਅੱਜ ਸਿੱਖ ਕੌਮ ਕਿੱਥੇ ਖੜੀ ਹੈ ਤੁਹਾਡੇ ਖਿਆਲ ਦੇ ਨਾਲ?
ਭੈਣ ਜੀ ਇਸ ਬਹੁਤ ਵਧੀਆ ਗੱਲ ਹੈ। ਇਹ 30ਵੀਂ ਵਰ੍ਹੇਗੰਢ ਹੈ ਜਿਹੜੀ ਸਾਡੀ ਇਸ ਐਲਾਨਨਾਮੇ ਦੀ, ਉਹ ਆਪਾਂ ਕੱਲ ਨੂੰ 29 ਅਪ੍ਰੈਲ ਨੂੰ ਮਨਾਉਣ ਜਾ ਰਹੇ ਹਾਂ ਜੀ। ਸਾਰੀ ਦੁਨੀਆ ਦੇ ਵਿੱਚ। ਤੁਸੀਂ ਦੱਸ ਹੀ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਜਨਵਰੀ ਦੇ 86 ਦੇ ਵਿੱਚ ਜਿਹੜਾ ਸਰਬੱਤ ਖਾਲਸਾ ਸੀ ਉਹਦੇ 'ਚ ਪੰਥਕ ਕਮੇਟੀ ਜੋ ਥਾਪੀ ਗਈ ਹੈ, ਉਹਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਡਿਕਲੇਅਰ ਕਰਕੇ ਹਿੰਦੁਸਤਾਨ ਦੇ ਨਾਲ ਆਪਣੇ ਵੱਖਰੇ ਰਾਜ ਭਾਰਤ ਪ੍ਰਭੂਸੱਤਾ ਸਵਤੰਤਰ ਰਾਜ ਦੀ ਗੱਲ ਕੀਤੀ ਹੈ। ਬਿਲਕੁਲ। ਜਿਹੜੀ ਵੀ ਗੱਲ ਦੋ ਚੀਜ਼ਾਂ ਨੇ ਕਿ ਅਸੀਂ ਆਪਣੀ ਇਸ ਐਲਾਨਨਾਮੇ ਦੇ ਵਿੱਚ ਜਿਹੜੀ ਮੰਜ਼ਿਲ ਤੈਅ ਕੀਤੀ ਸੀ ਖਾਲਿਸਤਾਨ ਦੀ, ਜੀ, ਅਸੀਂ ਉਹਦੇ ਤੇ ਕੀ ਪ੍ਰਾਪਤੀ ਕੀਤੀ ਹੈ ਹੁਣ ਤੱਕ। ਤੇ ਨੰਬਰ ਸੈਕਿੰਡ ਦੇ ਉੱਤੇ ਤੁਸੀਂ ਇਹ ਗੱਲ ਕਹੀ ਹੈ ਕਿ ਸਿੱਖ ਕੌਮ ਨੇ ਕੀ ਪਾਇਆ ਤੇ ਕੀ ਖੋਇਆ। ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਇੰਪੋਰਟੈਂਟ ਨੇ ਇਸ ਗੱਲ ਦੇ ਲਈ। ਬਿਲਕੁਲ। ਖਾਲਿਸਤਾਨ ਦਾ ਐਲਾਨਨਾਮਾ ਕਿਉਂ ਹੋਇਆ, ਇਹਦੇ ਕਾਰਨ ਕੀ ਸੀਗੇ, ਜਿਹੜੇ ਉਹ ਏਦਾਂ ਦੇ 1947 ਤੋਂ ਪਹਿਲਾਂ ਦੇ ਸਾਡੇ ਲੀਡਰਾਂ ਦੇ ਨਾਲ ਇਸ ਹਿੰਦੁਸਤਾਨ ਦੇ ਲੀਡਰਾਂ ਨੇ ਕੀਤੇ ਹੋਏ ਵਾਅਦਾ ਖਿਲਾਫੀ ਕੀਤੀ। ਔਰ 1947 ਤੋਂ ਬਾਅਦ ਸਾਡੇ ਜਿਹੜੇ ਰਾਈਟ ਸੀਗੇ ਸਿਟੀਜ਼ਨ ਦੇ ਤੌਰ ਦੇ ਉੱਤੇ, ਜੋ ਇਹਨਾਂ ਨੇ ਸਾਡੇ ਨਾਲ ਇਸ ਨਾਰਥ ਖਿੱਤੇ 'ਚ ਵਾਅਦਾ ਕੀਤਾ ਕਿ ਤੁਹਾਨੂੰ ਵੀ ਇੱਕ ਏਦਾਂ ਦਾ ਨਿੱਘ ਮਾਣਨ ਨੂੰ ਮਿਲੂਗਾ ਆਜ਼ਾਦੀ ਦਾ ਨਾਰਥ ਖਿੱਤੇ ਦੇ ਵਿੱਚ, ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ, ਜਦੋਂ ਕੁਝ ਵੀ ਕਿਸੇ ਪਾਸੇ ਗੱਲ ਨਾ ਲੱਗੀ, ਔਰ ਸਟਿਲ ਲੋਕ ਹੈ ਜਿਹੜੇ ਸਿੱਖ ਨੇ ਜਿਹੜੇ ਸਪੈਸ਼ਲੀ ਨਾਰਥ ਖਿੱਤੇ ਦੇ ਵਿੱਚ ਉਹ ਇਹ ਮਹਿਸੂਸ ਕਰਦੇ ਆ ਕਿ ਸਾਨੂੰ ਸਾਡੇ ਜਿਹੜੇ ਰਾਈਟਸ ਨੇ ਉਹਨਾਂ ਦੇ ਉੱਪਰ ਵਾਂਝਾ ਰੱਖਿਆ ਜਾਂਦਾ ਹੈ। ਸਾਡੇ ਨਾਲ ਦੂਜੀ ਤਰ੍ਹਾਂ ਦੇ ਨਾਗਰਿਕ ਹੋਣ ਦਾ ਜਿਹੜਾ ਆ ਉਹ ਸਲੂਕ ਕੀਤਾ ਜਾਂਦਾ ਹੈ ਜੀ। ਅੱਛਾ, ਹੁਣ ਇਸ ਗੱਲ ਦੇ ਸਬੂਤ ਹਾਲੇ ਵੀ ਮੌਜੂਦ ਨੇ। 1947 ਤੋਂ ਬਾਅਦ ਇਸ ਅਨੰਦਪੁਰ ਦੇ ਮਤੇ ਤੋਂ ਬਾਅਦ 1978 ਦੇ ਇਹ ਜਿਹੜਾ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਜਦੋਂ ਪੰਥਕ ਕਮੇਟੀ ਨੇ ਐਲਾਨਿਆ, ਅੱਜ ਤੱਕ ਉਹ ਸਾਰੇ ਇਸ਼ੂਜ਼ ਆ ਜਿਹੜੇ ਉਹ ਜਿਉਂ ਦੇ ਤਿਉਂ ਹੀ ਖੜੇ ਆ। ਔਰ ਇਹ ਪੱਕੇ ਤੌਰ ਦੇ ਉੱਤੇ ਹਿੰਦੁਸਤਾਨ ਨੇ ਮਿਥ ਲਿਆ ਹੋਇਆ ਜਿਹੜੀਆਂ ਇੱਕ ਧਰਮ ਕੌਮਾਂ ਦੇ ਨਸਲ ਨੂੰ ਘਾਤੀ ਕਰਨ ਦੇ ਲਈ ਜਾਂ ਨਸਲ ਨੂੰ ਉਹਨੂੰ ਇਸ ਦੁਨੀਆ ਤੋਂ ਮੁਕਾਉਣ ਦੇ ਲਈ ਜੋ ਵੀ ਡਿਪਲੋਮੈਟਿਕ ਤਰੀਕੇ ਦੇ ਨਾਲ ਕਾਰਜ ਕੀਤੇ ਜਾ ਸਕਦੇ ਆ, ਉਹ ਹਿੰਦੁਸਤਾਨ ਦੀ ਸਰਕਾਰ ਨੇ ਬਿਲਕੁਲ ਬੰਦ ਨਹੀਂ ਕੀਤੇ ਔਰ ਕਰਦੇ ਆ ਰਹੇ ਆ। ਅੱਜ ਮੌਜੂਦਾ ਸਮੇਂ ਦੇ ਵਿੱਚ SYL ਦੇ ਮੁੱਦੇ, ਹੋਰ ਕਈ ਏਦਾਂ ਦੇ ਮੁੱਦੇ ਆ ਜਿਹੜੇ ਜਿਨ੍ਹਾਂ ਨਾਲ ਤੁਸੀਂ ਦੇਖੋਗੇ ਕਿ ਉਹ ਸਾਡੇ ਸਿੱਖਾਂ ਨਾਲ ਪੰਜਾਬ ਦੀ ਧਰਤੀ ਨਾਲ ਜਿਹੜਾ ਖਾਲਿਸਤਾਨ ਦਾ ਨਕਸ਼ਾ ਆ, ਉਹਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਕਿਵੇਂ ਉਹਨਾਂ ਨੂੰ ਇਹ ਲੁੱਟ ਖਸੁੱਟ ਕਰ ਰਹੇ ਆ। ਸੋ ਇਸ ਇੱਕ ਜਿਹੜੀ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਡੀ ਮੰਜ਼ਿਲ ਦੀ ਲੜਾਈ ਹੈ, ਉਹ ਸਾਡੀ ਜਾਰੀ ਹੈ। ਬਿਲਕੁਲ। ਜਿਹੜੇ ਆਜ਼ਾਦੀ ਦੇ ਸੰਘਰਸ਼ ਨੇ ਉਹਨਾਂ ਦੇ ਵਿੱਚ ਉਤਰਾਅ ਚੜ੍ਹਾਅ ਆਉਣੀ ਇੱਕ ਬਹੁਤ ਲੰਬੀ ਲੜਾਈ ਹੁੰਦੀ ਹੈ, ਇੱਕ ਮਾਮੂਲੀ ਗੱਲ ਹੈ, ਪਰ ਉਹਨਾਂ ਉਤਰਾਵਾਂ ਚੜ੍ਹਾਵਾਂ ਨੂੰ ਸਿੱਖ ਲੀਡਰਸ਼ਿਪ ਨੇ ਜਾਂ ਉਸ ਕੌਮ ਨੇ ਜੋ ਇਨਕਲਾਬ ਦੀ ਜਾਂ ਨਵੇਂ ਸਿਸਟਮ ਦੀ ਲੜਾਈ ਲੜ ਰਹੀ ਹੈ, ਆਪਣੀ ਆਜ਼ਾਦੀ ਦੀ ਲੜ ਰਹੀ ਹੈ, ਉਹਨੂੰ ਘੋਖਣਾ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸਾਨੂੰ ਕੀ ਹੋਰ ਕੁਝ ਕਰਨਾ ਚਾਹੀਦਾ ਤੇ ਜੇ ਅਸੀਂ ਕੀਤਾ ਤੇ ਉਹਦੇ 'ਚ ਅਸੀਂ ਕਿੰਨਾ ਕੁ ਕਾਮਯਾਬ ਹੋਏ ਹਾਂ ਤੇ ਕਿੰਨਾ ਕੁ। ਰਹੀ ਗੱਲ ਇਸ 84 ਦੇ ਦੌਰ ਦੀ, ਪਹਿਲਾਂ ਤਾਂ ਜਿਹੜਾ ਪਿਛਲੇ 2-3 ਦਹਾਕਿਆਂ ਤੋਂ ਸਪੈਸ਼ਲੀ ਦੌਰ ਵਾਪਰਿਆ ਜਿਹਦੇ 'ਚ ਖਾਲਿਸਤਾਨ ਦੇ ਐਲਾਨਨਾਮੇ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਵਿੱਚ ਕੌਮ ਨੇ ਕੀ ਦੇਖੋ, ਅਸੀਂ ਆਪਣੀ ਮੰਜ਼ਿਲ ਤੇ ਖਾਲਿਸਤਾਨ ਦੇ ਤੱਕ ਨਹੀਂ ਪਹੁੰਚ ਸਕੇ। ਅਸੀਂ ਹਾਲੇ ਆਪਣਾ ਰਾਜ ਉਸ ਮੂਵਮੈਂਟ ਨੂੰ ਸਿੱਖ ਤੱਕ ਪਹੁੰਚਾਉਣ ਦੇ ਲਈ ਕਾਮਯਾਬ ਨਹੀਂ ਹੋਏ, ਪਰ ਕਈ ਗੱਲਾਂ ਜਿਹੜੀਆਂ ਨੇ ਉਹ ਅਸੀਂ ਸਥਾਪਿਤ ਕਰਨ ਦੇ ਵਿੱਚ ਇਹ ਮੂਵਮੈਂਟ ਹੈ ਜਿਹੜੀ ਬਹੁਤ ਕਾਮਯਾਬ ਹੋਈ ਹੈ। ਸਿੱਖ ਕੌਮ ਦੀ ਆਇਡੈਂਟੀਟੀ ਦੁਨੀਆ ਦੇ ਵਿੱਚ 1978 ਜਾਂ 1984 ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਦੁਨੀਆ ਦੇ ਹੋਰ ਖਿੱਤਿਆਂ 'ਚ ਵੱਸ ਰਹੀਆਂ ਕੌਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਨਾਰਥ ਇੰਡੀਆ ਦੇ ਪਾਰਟ ਦੇ ਵਿੱਚ ਕੋਈ ਏਦਾਂ ਦੀ ਕੌਮ ਰਹਿੰਦੀ ਹੈ ਜਿਹੜਾ ਏਦਾਂ ਦਾ ਵੇਸ਼ ਭੂਸ਼ਾ, ਉਹਨਾਂ ਦੀ ਜੀਵਨ ਜਾਚ ਏਦਾਂ ਦੀ ਹੈ, ਉਹਨਾਂ ਦੀ ਜੀਵਨ ਤਰਜ ਏਦਾਂ ਦੀ ਹੈ, ਔਰ ਗੁਰੂ ਗ੍ਰੰਥ ਸਾਹਿਬ ਇਹ ਸਾਡਾ ਸਾਰਾ ਕਲਚਰ, ਸੱਭਿਆਚਾਰ, ਸਾਡਾ ਧਰਮ ਹੈ, ਸਾਡਾ ਕੌਮ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ। ਪਰ 1984 ਤੋਂ ਬਾਅਦ ਸਿੱਖ ਕੌਮ ਦੁਨੀਆ ਦੇ ਵਿੱਚ ਦੁਨੀਆ ਦੇ ਧਰਮਾਂ 'ਚ ਆਪਣੇ ਧਰਮ ਨੂੰ ਦਰਜ ਕਰਾਉਣ ਦੇ ਲਈ ਔਰ ਇੱਕ ਆਪਣੀ ਆਇਡੈਂਟੀਟੀ ਬਣਾਉਣ ਦੇ ਲਈ ਕਾਮਯਾਬ ਜ਼ਰੂਰ ਹੋਈ ਆ। ਬਿਲਕੁਲ ਬਿਲਕੁਲ। ਨੈਚੁਰਲ ਰਿਸੋਰਸਿਸ ਸਾਡੇ ਜਿੰਨੇ ਵੀ ਸੀਗੇ ਉਹ ਲੁੱਟੇ ਜਾ ਰਹੇ ਸੀਗੇ, ਚਾਹੇ ਉਹ ਪਾਣੀਆਂ ਦੇ ਰੂਪ ਦੇ ਵਿੱਚ ਖੋਏ ਲਾ ਲਓ, ਚਾਹੇ
ਸਾਡੇ ਦੇਸ਼ਾਂ ਦੇ ਵਿੱਚ ਸਾਡੀ ਪ੍ਰਦੇਸ਼ ਦੇ ਵਿੱਚ ਲੱਗੇ ਹੋਏ ਡੈਮਾਂ ਦੇ ਕੰਟਰੋਲ ਜਿਹੜੇ ਹਾਲੇ ਤੱਕ ਵੀ ਸਾਡੀ ਲੜਾਈ ਚੱਲ ਰਹੀ ਆ ਉਹਨਾਂ ਨੂੰ ਕੰਟਰੋਲ ਵਿੱਚ ਲੈਣ ਦੇ ਲਈ ਉਹ ਜਿਹੜੇ ਪਾਣੀਆਂ ਨੂੰ ਠੱਲ ਪਈ ਆ। ਐਕਚੁਅਲੀ ਇਹ ਜਿੰਨੀ ਵੀ ਸਟਰਗਲ ਆ ਇਹਦੀ ਜਿਹੜੀ 1978 ਤੋਂ ਬਾਅਦ ਸ਼ੁਰੂ ਹੋਈ ਆ ਉਸ ਜਿੰਨੇ ਨੌਜਵਾਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਣੀ ਆਇਡੈਂਟੀਟੀ ਨੂੰ ਕਾਇਮ ਰੱਖਣ ਲਈ ਗੁਰੂ ਆਸ਼ੇ ਦੇ ਅਨੁਸਾਰ ਆਪਣਾ ਜ਼ਿੰਦਗੀ ਚਲਾਉਣ ਦੇ ਲਈ ਔਰ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਐਲਾਨਨਾਮੇ ਦੇ ਵਿੱਚ ਅਸੀਂ ਪ੍ਰਗਟ ਕੀਤੀ ਸੀਗੀ ਉਹਨਾਂ ਹੀ ਸ਼ਹਾਦਤਾਂ ਨੇ ਇਹ ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸ ਸੀਗੇ ਪਾਣੀ ਦੀ ਲੁੱਟ ਖਸੁੱਟ ਸੀ ਉਹਨੂੰ ਬੰਦ ਕੀਤਾ ਆ। ਇਹ ਤੇ ਗੱਲ ਨਹੀਂ ਅਸੀਂ ਇਸ ਗੱਲ ਦੇ ਲਈ ਕਾਮਯਾਬ ਹੋਏ ਆ। ਅਸੀਂ ਸਮਝਦੇ ਅੱਜ ਬਾਹਰ ਬੈਠੇ ਵੀ ਜਿੰਨਾ ਸਿੱਖ ਡਾਇਸਪੋਰਾ ਆ ਸਿੱਖ ਜਥੇਬੰਦੀਆਂ ਨੇ ਉਹ ਸਾਡੀ ਪ੍ਰੋਬਲਮ ਨੂੰ ਸਿੱਖਾਂ ਦੀ ਪ੍ਰੋਬਲਮ ਨੂੰ ਸਿੱਖਾਂ ਨੂੰ ਕਿਸ ਤਰੀਕੇ ਨਾਲ ਹਿੰਦੁਸਤਾਨ ਦੇ ਸਿੱਖਾਂ ਦੇ ਨਾਲ ਸਲੂਕ ਕੀਤਾ ਜਾਂਦਾ ਆ ਪੂਰਨ ਤੌਰ ਤੇ ਆਪਾਂ ਉਸੇ ਦਿਨ ਕਹਾਂਗੇ ਕਿ ਅਸੀਂ ਪ੍ਰਾਪਤੀ ਕਰ ਲਈ ਜਿੱਦਣ ਅਸੀਂ ਆਪਣਾ ਆਜ਼ਾਦ ਖਿੱਤਾ ਜਿਹੜਾ ਇਸ ਡੈਕਲੇਰੇਸ਼ਨ ਦੇ ਵਿੱਚ ਅਸੀਂ ਮਿੱਥਿਆ ਉਹਨੂੰ ਲੈਣ 'ਚ ਕਾਮਯਾਬ ਹੋਵਾਂਗੇ। ਪਰ ਕਾਫੀ ਹੱਦ ਤੱਕ ਅਸੀਂ ਆਪਣੀਆਂ ਪ੍ਰੋਬਲਮਾਂ ਨੂੰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਰੱਖਣ ਦੇ ਲਈ ਇਸ ਮੂਵਮੈਂਟ ਤੋਂ ਬਾਅਦ ਇਸ ਐਲਾਨਨਾਮੇ ਤੋਂ ਬਾਅਦ ਇਸ 3 ਦਹਾਕਿਆਂ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਕਲਚਰਲ ਤੌਰ ਤੇ ਇਕਨੋਮਿਕ ਤੌਰ ਦੇ ਉੱਤੇ ਸਾਡੀ ਜਿਹੜੀ ਆ ਲੁੱਟ ਖਸੁੱਟ ਹੋ ਰਹੀ ਹੈ। ਬਿਲਕੁਲ ਵੀਰ ਜੀ। ਸੋ ਇਹ ਜਿਹੜਾ ਇਹਦਾ ਇੱਕ ਬਹੁਤ ਗੁੱਡ ਆਸਪੈਕਟ ਹੈ ਉਹ ਹੈ ਅਸੀਂ ਆਪਣੀ ਜਿਹੜਾ ਸਾਡੀ ਭਾਸ਼ਾ ਆ ਪੰਜਾਬੀ ਭਾਸ਼ਾ ਉਹਨੂੰ ਬਚਾਉਣ 'ਚ ਕਾਮਯਾਬ ਹੋਏ ਆ। ਬਹੁਤ ਵੱਡਾ ਸਿੱਖ ਡਾਇਸਪੋਰਾ ਜਿਹੜਾ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਗੁਰਮੁਖੀ ਪੜ੍ਹਾਉਣ ਲਈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਨੇ ਸਕੂਲ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਲਾ ਰਹੇ ਨੇ। ਬਾਹਰ ਵਾਲੀ ਸਾਡੀ ਆਉਣ ਵਾਲੀ ਪਨੀਰੀ ਹੈ ਜਿਹੜੀ ਉਹ ਅਸੀਂ ਦੇਖ ਰਹੇ ਹਾਂ ਕਿ ਉਹ ਸਿੱਖੀ ਦੇ ਨਾਲ ਉਹਨਾਂ ਦਾ ਜਿਹੜਾ ਪਿਆਰ ਹੈ ਤੇ ਉਹਨਾਂ ਦਾ ਸਤਿਕਾਰ ਹੈ ਉਹਨਾਂ ਦਾ ਉਹ ਜਜ਼ਬਾ ਹੈ ਜਿਹੜਾ ਉਹ ਸਾਡੇ ਨਾਲ ਕਿਤੇ ਪੰਜਾਬ ਦੇ ਨੌਜਵਾਨਾਂ ਨਾਲ ਵੀ ਕਿਤੇ ਅੱਗੇ ਆ। ਔਰ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਨੂੰ ਉਹ ਜਿਹੜਾ ਦਿਸ ਰਿਹਾ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਹਰ ਹਾਲਤ ਦੇ ਵਿੱਚ ਪ੍ਰਾਪਤੀ ਕਰਾਂਗੇ। ਹਾਂ ਸਾਨੂੰ ਇਹਦੇ ਉੱਤੇ ਬੈਠ ਕੇ ਜਿਹੜੇ ਇਸ ਆਸ਼ੇ ਦੇ ਅਨੁਸਾਰ ਚੱਲ ਰਹੇ ਆ ਜਿਨ੍ਹਾਂ ਜਥੇਬੰਦੀਆਂ ਨੇ ਆਪਣੀ ਮੰਜ਼ਿਲ ਹੈ ਜਿਹੜੀ ਉਹਨਾਂ ਨੇ ਟਾਰਗੇਟ ਹੈ ਆਪਣਾ ਮੋਟਿਵ ਹੈ ਜਥੇਬੰਦੀਆਂ ਦਾ ਉਹ ਖਾਲਿਸਤਾਨ ਰੱਖਿਆ ਹੋਇਆ ਉਹਨਾਂ ਨੂੰ ਕਿਤੇ ਨਾ ਕਿਤੇ ਬੈਠ ਕੇ ਜ਼ਰੂਰ ਇਸ ਗੱਲ ਦਾ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਬਣਦਾ ਆ। ਇਹਨਾਂ ਦੀ ਵਿਚਾਰ ਚਰਚਾ ਇਸ ਗੱਲ ਦੇ ਉੱਤੇ ਹੋਣੀ ਚਾਹੀਦੀ ਹੈ। ਦੇਖੋ ਇਸ ਆਪ ਆਦਮੀ ਪਾਰਟੀ ਦਾ ਇੱਕ ਡਾਕਟਰ ਧਰਮਵੀਰ ਗਾਂਧੀ ਨੇ ਮਤਲਬ ਉਹ ਚਾਹੇ ਅੱਜ ਆਪ ਆਦਮੀ ਪਾਰਟੀ ਦੇ ਨਾਲ ਨਹੀਂ ਰਹੇ ਪਰ ਉਹਨਾਂ ਨੇ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਜਿਹੜੇ ਖਾਲਿਸਤਾਨ ਹੈ ਇਹਦੇ ਉੱਤੇ ਵੀ ਚਰਚਾ ਖੁੱਲ੍ਹੇਆਮ ਹੋਣੀ ਚਾਹੀਦੀ ਹੈ ਜਾਂ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਮੰਗ ਕਰ ਰਹੇ ਨੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੇ ਨਾਲ ਬੈਠ ਕੇ ਕੋਈ ਟਾਕ ਕੀਤੀ ਜਾ ਸਕੇ। ਸੋ ਜੇ ਅੱਜ ਅਸੀਂ ਇਸ ਗੱਲ ਦੇ ਲਈ ਸਾਡੇ ਮੈਂਬਰ ਪਾਰਲੀਮੈਂਟ ਜਾਂ ਪੰਜਾਬ ਦੇ ਜਿਹੜਾ ਚੇਤਨ ਵਰਗ ਹੈ ਇਸ ਗੱਲ ਦੀ ਚਰਚਾ ਦੇ ਲਈ ਤਿਆਰ ਹੈ ਜਾਂ ਚਰਚਾ ਕਰਾਉਣੀ ਚਾਹੁੰਦਾ ਹੈ ਜਾਂ ਨੌਜਵਾਨ ਜਿਹੜੇ ਤਿਆਰ ਨੇ ਦਾ ਮਤਲਬ ਹੈ ਕਿ ਅਸੀਂ ਆਪਣੀ ਮੰਜ਼ਿਲ ਮਕਸੂਦ ਵੱਲ ਵੱਧ ਰਹੇ ਹਾਂ। ਮਤਲਬ ਠੀਕ ਹੈ ਉਹਦੀ ਸ਼ਾਇਦ ਉਹਦੀ ਰਫ਼ਤਾਰ ਹੈ ਜਿਹੜੀ ਉਹ ਜਿੰਨੀ ਹੋਣੀ ਚਾਹੀਦੀ ਹੈ ਉਨੀ ਤੇ ਨਹੀਂ ਹੈ। ਉਹਦੇ ਲਈ ਅਸੀਂ ਆਪ ਵੀ ਜ਼ਿੰਮੇਵਾਰ ਹੈ ਸਾਡੀਆਂ ਉਹ ਜਥੇਬੰਦੀਆਂ ਦੀ ਲੀਡਰਸ਼ਿਪ ਸਾਰਿਆਂ ਦੀ ਜ਼ਿੰਮੇਵਾਰ ਹੈ ਜਿਹਨੇ ਇਹ ਆਪਣਾ ਮਤਲਬ ਟਾਰਗੇਟ ਰੱਖਿਆ ਹੋਇਆ ਇਸ ਨਿਸ਼ਾਨੇ ਨੂੰ ਜਿਹੜੀ ਇਸ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਸਹਿਮਤ ਹੈ ਕਰਦੇ ਰਹਿਣਾ ਚਾਹੀਦਾ। ਪਰ ਠੀਕ ਹੈ ਅਸੀਂ ਇਹਨੂੰ ਡਾਇਲੋਗ ਪੱਧਰ ਤੇ ਵਿਚਾਰ ਦੇ ਪੱਧਰ ਦੇ ਉੱਤੇ ਅਸੀਂ ਆਪਣਾ ਰਸਤਾ ਹੈ ਜਿਹੜਾ ਮੰਜ਼ਿਲ ਹੈ ਉਹ ਸਰ ਕਰ ਰਹੇ ਹਾਂ ਮਤਲਬ ਓਕੇ ਸੋ ਵੀਰ ਜੀ ਜਿਸ ਤਰ੍ਹਾਂ ਤੁਸੀਂ ਸਾਰੀ ਗੱਲ ਕੀਤੀ ਆ ਅਸੀਂ ਤੁਹਾਡਾ ਪੂਰੀ 100% ਅਗਰੀ ਕਰਦੇ ਹਾਂ। ਹੈਲੋ ਹਾਂਜੀ ਵੀਰ ਜੀ ਤੇ ਵੀਰ ਜੀ ਤੁਸੀਂ ਪੂਰੀ ਗੱਲ ਕੀਤੀ ਅਸੀਂ ਤੁਹਾਨੂੰ ਪੂਰਾ 100% ਮੈਂ ਅਗਰੀ ਕਰਦੀ ਹਾਂ। ਜਿਸ ਤਰ੍ਹਾਂ ਮੈਂ ਕੁਐਸਚਨ ਪੁੱਛਿਆ ਤੁਸੀਂ ਪੂਰੇ ਵੇਰਵੇ ਨਾਲ ਸਾਨੂੰ ਜਾਣਕਾਰੀ ਦਿੱਤੀ ਇਸ ਚੀਜ਼ ਦੇ ਬਾਰੇ ਪ੍ਰੋਬਲਮਸ ਬਾਰੇ ਦੱਸਿਆ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਸਿੱਖ ਨੇ ਤੇ ਡਾਇਸਪੋਰਾ ਸਿੱਖ ਜਿਹੜੇ ਬਾਹਰ ਦੇ ਦੇਸ਼ਾਂ ਦੇ ਵਿੱਚ ਨੇ ਅਸੀਂ ਕਿਸ ਤਰ੍ਹਾਂ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ ਉਸ ਤੇ ਪੈਰਾ ਦਿੰਦੇ ਹਾਂ। ਅਸੀਂ ਜੀ ਆਵਾਜ਼ ਮੈਨੂੰ ਬਿਲਕੁਲ ਨਹੀਂ ਸੁਣ ਰਹੀ ਤੁਹਾਡੀ ਬਿਲਕੁਲ ਹੀ ਕੱਟ ਕੇ ਆ ਰਹੀ ਹੈ ਮੈਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਤੁਸੀਂ ਪੁੱਛਿਆ ਕੀ ਹੈ। ਹੈਲੋ
ਹਾਂਜੀ ਹੁਣ ਦੱਸੋ ਓਕੇ ਵੀਰ ਜੀ, ਤਾਂ ਵੀਰ ਜੀ ਜਿਸ ਤੁਸੀਂ ਗੱਲ ਕੀਤੀ ਜਿਹੜੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਿੱਖ ਨੇ ਜਾਂ ਡਾਇਸਪੋਰਾ ਸਿੱਖ ਨੇ ਉਹ ਕਿਸ ਤਰ੍ਹਾਂ ਇੰਟਰਨੈਸ਼ਨਲ ਪਲੇਟਫਾਰਮ ਤੇ ਹਮੇਸ਼ਾ ਖਾਲਿਸਤਾਨ ਦੀ ਗੱਲ ਕਰਦੇ ਨੇ, ਤਾਂ ਅਸੀਂ ਖਾਲਿਸਤਾਨ ਦਾ ਐਲਾਨਨਾਮਾ ਸੀਗਾ 1986 ਤੋਂ ਦਿੱਤਾ ਗਿਆ ਸੀ, ਉਸ ਤੋਂ ਇਹ ਪਹਿਰਾ ਦਿੰਦੇ ਆ ਬਾਹਰ ਦੇ ਦੇਸ਼ਾਂ ਦੇ ਵਿੱਚ। ਆਪਾਂ ਇਸ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਲੜਾਈ ਦਾ ਜਜ਼ਬਾ ਹੈਗਾ ਜਾਂ ਆਪਣੀ ਆਜ਼ਾਦੀ ਦਾ ਜਜ਼ਬਾ ਹੈ ਉਹ ਟਾਈਮ ਦੇ ਨਾਲ ਖਤਮ ਹੋ ਰਿਹਾ ਇਹਨਾਂ 30 ਸਾਲਾਂ ਦੇ ਵਿੱਚ। ਤੁਸੀਂ ਗੱਲ ਕੀਤੀ ਕਿ ਅਸੀਂ ਮੀਟਿੰਗਸ ਕਰਾਂਗੇ, ਅਸੀਂ ਡਾਇਲੌਗਸ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ। ਹੋਰ ਸਾਨੂੰ ਸਪੈਸ਼ਲੀ ਬਾਹਰ ਦੇ ਦਰਸ਼ਕ ਨੇ ਜਾਂ ਬਾਹਰ ਦੇ ਸਿੱਖ ਨੇ ਸਾਨੂੰ ਕੀ ਕਰਨ ਦੀ ਲੋੜ ਹੈ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਸਾਡੇ ਸਿੱਖ ਨੇ ਉਹ ਖਾਲਿਸਤਾਨ ਪ੍ਰਤੀ ਹੋਰ ਵੀ ਜਾਗਰੂਕ ਹੋ ਸਕਣ? ਵਾਟ ਵੀ ਨੀਡ ਟੂ ਡੂ, ਸਾਨੂੰ ਕੀ ਕਰਨ ਦੀ ਲੋੜ ਹੈ? ਭੈਣ ਜੀ ਗੱਲ ਮੈਨੂੰ ਬਹੁਤ ਕੱਟ ਰਹੀ ਹੈ ਤੁਹਾਡੀ, ਬਿਲਕੁਲ ਹੀ ਯਾਦ ਦੁਬਾਰਾ ਲਾ ਲਓ, ਮੈਨੂੰ ਬਿਲਕੁਲ ਨਹੀਂ ਸੁਣ ਰਹੀ ਤੁਸੀਂ ਕੀ ਕਹਿ ਰਹੇ ਹੋ। ਗੱਲਬਾਤ ਮੈਂ ਕੱਟ ਹੀ ਜਾਂਦੀ ਹੈ ਗੱਲ। ਠੀਕ ਹੈ ਵੀਰ ਜੀ, ਨੋ ਪ੍ਰੋਬਲਮ, ਅਸੀਂ ਬ੍ਰੇਕ ਲੈਣੇ ਆ। ਨੋ ਪ੍ਰੋਬਲਮ ਵੀਰ ਜੀ। ਵਿਊਅਰਸ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਵੀ ਇਹਨਾਂ ਸਵਾਲਾਂ ਦਾ ਸਿਲਸਿਲਾ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ। Viewers, welcome back to News TV 84। ब्रेक तो बाद भी ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਕਰਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ ਸੀਗਾ 1986 ਦੇ ਵਿੱਚ, ਐਂਡ ਜਿਹੜੀਆਂ ਅਸੀਂ ਪ੍ਰੋਬਲਮਸ ਫੇਸ ਕੀਤੀਆਂ, ਅਸੀਂ ਕੀ ਗੇਨ ਕੀਤਾ, ਅਸੀਂ ਕੀ ਲੂਜ਼ ਕੀਤਾ ਔਰ ਕੀ ਸੋਫਰ ਕੀ ਹਾਸਲ ਕੀਤਾ ਸੀ। ਐਂਡ ਜਿਸ ਤੁਸੀਂ ਗੱਲ ਕੀਤੀ ਹੈ ਉਸ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਅਸੀਂ ਪੂਰਾ ਅਗਰੀ ਕਰਦੇ ਹਾਂ। ਤੁਸੀਂ ਗੱਲ ਕੀਤੀ ਕਿ ਡਾਇਸਪੋਰਾ ਸਿੱਖ ਨੇ, ਜਿਹੜੇ ਬਾਹਰ ਦੇ ਸਿੱਖ ਨੇ, ਉਹ ਕਿਸ ਤਰ੍ਹਾਂ ਜਾਗਰੂਕ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ ਉੱਪਰ, ਖਾਲਿਸਤਾਨ ਪ੍ਰਤੀ ਆਜ਼ਾਦੀ ਦੇ ਉੱਪਰ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਜਿਹੜੇ ਸਿੱਖ ਨੇ ਜਾਂ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ, ਜਿਹੜੇ ਕੈਦ ਨੇ, ਉਹ ਉਸ ਤਰ੍ਹਾਂ ਜਾਗਰੂਕ ਨਹੀਂ ਹੈ, ਖਾਲਿਸਤਾਨੀ ਉਨੀ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ। ਜੇ ਅਗਰ ਕਿਸੇ ਨੇ ਅਸੀਂ ਗੱਲ ਵੀ ਕਰੀਏ ਥੋੜੇ ਡਰਦੇ ਵੀ ਨੇ, ਪਰ ਜਿਹੜਾ ਉਹ ਜਜ਼ਬਾ ਹੈਗਾ, ਉਹ ਅਣਖ ਹੈਗੀ ਆ, ਇਹਨਾਂ ਦੇ ਵਿੱਚ ਕਾਫੀ ਘਟਦੀ ਜਾ ਰਹੀ ਆ, ਆਪਣੇ ਨਿਸ਼ਾਨੇ ਤੋਂ ਕਾਫੀ ਘਟਦੇ ਜਾ ਰਹੇ ਨੇ 30 ਸਾਲਾਂ ਦੇ ਵਿੱਚ। ਤੁਸੀਂ ਸਾਨੂੰ ਦੱਸੋ ਕਿ ਆਈ ਨੋ ਕਿ ਤੁਸੀਂ ਡਾਇਲੋਗ ਕਰੋਗੇ, ਮੀਟਿੰਗ ਕਰੋਗੇ, ਜਿਹੜੇ ਬਾਹਰ ਦੇ ਸਿੱਖ ਨੇ ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ ਇਹਨਾਂ ਸਿੱਖਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਸਾਡਾ ਨਿਸ਼ਾਨਾ ਕੀ ਹੈ, ਕਿਸ ਤਰ੍ਹਾਂ ਅਸੀਂ ਖਾਲਿਸਤਾਨ ਹਾਸਲ ਕਰਨਾ ਹੈ? ਨਹੀਂ, ਇਹ ਬਿਲਕੁਲ ਭੈਣ ਜੀ ਠੀਕ ਹੈ ਗੱਲ ਤੁਹਾਡੀ ਕਿ ਜਿੰਨੀ ਜਾਗਰੂਕਤਾ ਬਾਹਰ ਦੇ ਆਪਣੇ ਸਿੱਖ ਡਾਇਸਪੋਰਾ ਦੇ ਵਿੱਚ ਹੈ, ਉਨੀ ਪੰਜਾਬ ਜਾਂ ਹਿੰਦੁਸਤਾਨ ਦੀ ਜੁਰਿਸਡਿਕਸ਼ਨ 'ਚ ਰਹਿਣ ਵਾਲੇ ਲੋਕਾਂ ਦੇ ਵਿੱਚ ਉਹ ਜਾਗਰੂਕਤਾ ਨਹੀਂ ਹੈਗੀ। ਦੇਖੋ, ਥੋੜੀਆਂ ਬਹੁਤੀਆਂ ਇੱਥੇ ਲੋਕਾਂ ਦੀਆਂ ਨਿੱਜੀ ਪ੍ਰੋਬਲਮਾਂ ਨੇ। ਨੰਬਰ ਸੈਕਿੰਡ ਤੇ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਭੈਣ ਜੀ, ਉਹ ਹੈਗੀ ਆ ਗਿਆਨ, ਅਵੇਅਰਨੈਸ। ਜਿਹੜੇ ਬਾਹਰ ਬੈਠਾ ਆਪਣਾ ਸਿੱਖ ਡਾਇਸਪੋਰਾ ਵੀਰ ਨੇ, ਉਹਨਾਂ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਬੈਠੇ ਨੇ, ਉੱਥੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਦੇ ਸਿਟੀਜ਼ਨਸ ਦੇ ਜਿਹੜੇ ਰਾਈਟ ਨੇ ਉਹ ਕਿੱਦਾਂ ਦੇ ਨੇ, ਹੈ ਸਾਡੀਆਂ ਡਿਊਟੀਜ਼ ਸਾਡੇ ਕੰਟਰੀ ਦੇ ਪ੍ਰਤੀ ਕਿੱਦਾਂ ਦੀਆਂ ਨੇ। ਇੱਥੇ ਜਿਹੜੀ ਲੜਾਈ ਹੈ, ਇਹ ਇੱਥੇ ਦੇ ਜਿਹੜੇ ਲੋਕ ਨੇ, ਇੱਥੋਂ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਇਹ ਦੇਸ਼ ਨੂੰ ਗਵਰਨ ਕਰ ਰਹੀ ਹੈ, ਉਹ ਇਸ ਪਹਿਲੀ ਗੱਲ ਤਾਂ ਉਹ ਇਹ ਚਾਹੁੰਦੇ ਨਹੀਂ ਕਿ ਪੰਜਾਬ ਦੇ ਜਿਹੜੇ ਅੱਜ ਦੇ ਹਾਕਮ ਨੇ, ਉਹ ਚਾਹੁੰਦੇ ਨਹੀਂ ਕਿ ਪੰਜਾਬ ਦਾ ਨੌਜਵਾਨ ਹੈ ਜਾਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਆ, ਉਹ ਇਸ ਪ੍ਰਤੀ ਜਾਗਰੂਕ ਹੋਵੇ। ਇਹ ਜਿਹੜਾ ਸਾਡਾ ਇਹ ਦੇਸ਼ ਹੈ, ਇਹ ਕਿਉਂ ਇੰਨੀ ਜ਼ਰੂਰੀ ਹੈ, ਇਹਦੀ ਇੰਪੋਰਟੈਂਸ ਕਿਉਂ ਹੈ ਇੰਨੀ, ਔਰ ਸਾਨੂੰ ਇਸ ਦੇਸ਼ ਦੀਆਂ ਹੱਦਾਂ ਦੇ ਵਿੱਚ ਰਹਿ ਕੇ ਕਿਸ ਤਰੀਕੇ ਨਾਲ ਅਸੀਂ ਆਪਣਾ ਨੁਕਸਾਨ ਉਠਾ ਰਹੇ ਹਾਂ। ਇਹਨਾਂ ਜੋ ਸਾਡੀ ਡਿਊਟੀ ਗੁਰੂ ਸਾਹਿਬ ਨੇ ਜਿੱਦਾਂ ਦਾ ਜੀਵਨ ਜਿਉਣ ਚ ਲਾਈ ਹੈ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਉਹਦਾ ਲਕਾਈ ਨੂੰ ਫਾਇਦਾ ਦੇਣ ਦੇ ਲਈ, ਲਕਾਈ ਤੱਕ ਪਹੁੰਚਾਉਣ ਦੇ ਲਈ ਅਸੀਂ ਜੋ ਸਾਡੀ ਡਿਊਟੀ ਬਣਦੀ ਆ ਉਹ ਅਸੀਂ ਪੂਰੀ ਤਰੀਕੇ ਦੇ ਨਾਲ ਨਹੀਂ ਨਿਭਾ ਰਹੇ। ਔਰ ਜਿੱਦਾਂ ਸਾਡਾ ਧਰਮ ਹੈ, ਜਿਸ ਤਰੀਕੇ ਦੇ ਨਾਲ ਮਾਡਰਨ ਹੈ ਔਰ ਕਿੰਨਾ ਰਿਐਲਿਟੀ ਦੇ ਨੇੜੇ ਆ, ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਦੁਨੀਆ ਦੇ ਲੋਕਾਂ ਨੂੰ ਹੋ ਸਕਦਾ। ਸਾਡੇ ਹਾਕਮ ਨੇ ਉਹ ਨਹੀਂ, ਜਾਂ ਉਹਨਾਂ ਨੂੰ ਆਪ ਇਸ ਗੱਲ ਦਾ ਗਿਆਨ ਨਹੀਂ, ਜਾਂ ਉਹਨਾਂ ਦੇ ਨਿੱਜ ਹੈ, ਜਿਹੜਾ ਨਿੱਜ ਪ੍ਰਸਤੀ ਹੈ, ਉਹਨਾਂ ਦੀ ਰਾਜ ਸੱਤਾ ਦੀ ਭੁੱਖ ਹੈ, ਉਹਨਾਂ ਦੇ ਉੱਤੇ ਇੰਨੀ ਭਾਰੂ ਹੋ ਚੁੱਕੀ ਹੈ। ਔਰ ਮੈਂ ਫਿਰ ਵੀ ਕਹਿਣਾ ਕਿ ਅੱਜ ਦਾ ਜਿਹੜਾ ਨੌਜਵਾਨ ਹੈ, ਉਹ ਪੰਜਾਬ ਦੇ ਵਿੱਚ ਜਿਹੜਾ ਜਾਗਰੂਕ ਨੌਜਵਾਨ ਹੈ, ਜਿਹੜਾ ਸਿੱਖੀ ਦੇ ਨਾਲ ਜੁੜਿਆ ਹੋਇਆ, ਉਹ ਇਸ ਗੱਲ ਦੇ ਲਈ ਅਵੇਅਰ ਹੈ ਕਿ ਸਾਨੂੰ ਹੈ ਜਿਹੜਾ ਸਾਨੂੰ ਸਾਡਾ ਦੇਸ਼ ਚਾਹੀਦਾ ਹੈ। ਪਰ ਕਈ ਵਾਰੀ ਕਈ ਯੂਥ ਨਾਲ ਪਿੰਡਾਂ ਦੇ ਵਿੱਚ ਜਾਂਦਿਆਂ ਮਿਲਦਿਆਂ ਇਹ ਗੱਲ ਦਾ ਵੀ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਆ ਕਿ ਜਿਸ ਤਰੀਕੇ ਨਾਲ ਅੱਜ ਹੈ, ਜੋ ਅੱਜ ਸਾਡੀ ਰਾਜਨੀਤਿਕ ਸਥਿਤੀ ਹੈ, ਜਾਂ ਲੋਕਾਂ ਦੀ ਜੋ ਅੱਜ ਸੋਚ ਹੈ, ਉਸ ਨੂੰ ਕਿੱਦਾਂ ਹੋਰ ਪ੍ਰਚੰਡ ਕੀਤਾ ਜਾਵੇ, ਕਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਅਵੇਅਰਨੈਸ ਇਸ ਗੱਲ ਦੀ ਲਿਆਂਦੀ ਜਾਵੇ ਵੀ ਇਹ ਜਿਹੜੀ ਜਿੱਦਾਂ ਕੋਈ ਨਾ ਕੋਈ ਵੋਟਾਂ ਆਉਂਦੀਆਂ ਨੇ, ਹੁਣ ਅੱਜ 2017 ਦੀਆਂ ਵੋਟਾਂ ਦੀ ਗੱਲ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਚੱਲ ਰਹੀ ਆ। ਹੋਰ ਵਿਸ਼ੇ ਆ ਜਿਹੜੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਜਾਂ ਜੇ ਵਿਸ਼ੇ ਅੱਗੇ ਆਉਂਦੇ ਵੀ ਆ ਤਾਂ ਉਹ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਆਉਂਦੇ ਆ,
ਨਾ ਕਿ ਉਹਨਾਂ ਪ੍ਰੋਬਲਮਾਂ ਦਾ ਜਿਹੜਾ ਰੀਅਲ ਹੱਲ ਹੈ ਉਹ ਕੱਢਣ ਵਾਸਤੇ ਉਹ ਡਿਬੇਟ ਦਾ ਵਿਸ਼ਾ ਬਣਦੇ ਆ, ਉਹ ਟੀਵੀ ਦੇ ਉੱਤੇ ਡਿਬੇਟ ਦਾ ਵਿਸ਼ਾ ਬਣਦੇ ਆ, ਅਖਬਾਰਾਂ 'ਚ ਬਣਦੇ ਆ, ਜਾਂ ਜਿੰਨੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੀ ਲੀਡਰਸ਼ਿਪ ਆ ਉਹਨਾਂ ਨੂੰ ਕੋਈ ਹੱਲ ਕਰਨ ਦੇ ਲਈ, ਉਹਨਾਂ ਦਾ ਕੋਈ ਰੀਅਲੀ ਸੋਲਿਊਸ਼ਨ ਲੱਭਣ ਦੇ ਲਈ ਉਹ ਉਹਨਾਂ ਦੇ ਉੱਤੇ ਬਿਆਨਬਾਜ਼ੀ ਕਰਦੇ ਆ ਜਾਂ ਸਟੇਟਮੈਂਟਾਂ ਇਸ਼ੂ ਕਰਦੇ ਆ। ਟੋਟਲੀ ਪੋਲੀਟਿਕਸ ਹੋ ਰਹੀ ਹੈ। ਮਤਲਬ ਅਸੀਂ ਇਸ ਗੱਲ ਨੂੰ ਖਿਆਲ ਰੱਖਦੇ ਹਾਂ ਵੀ ਜਿਹੜਾ ਸਾਡਾ ਇਹ ਵਿਸ਼ਾ ਆ, ਜਿਹੜਾ ਸਾਡਾ ਇਹ 86 ਦਾ ਐਲਾਨਨਾਮਾ ਆ, ਇਹ ਕੋਈ ਸਾਡੀ ਵੋਟਾਂ 'ਚ ਤਾਂ ਸਾਨੂੰ ਨਿਕਲ ਨਹੀਂ ਸਕਦਾ। ਹਿੰਦੁਸਤਾਨ ਦੀ ਸਰਕਾਰ ਸਾਨੂੰ ਉਹਦੇ ਕਹਿ ਨਹੀਂ ਕਹੇਗੀ ਨਹੀਂ ਕਿ ਆਓ ਜੀ ਬੈਠੋ ਸਾਡਾ ਤੁਸੀਂ ਕਰੋ। ਇਸ ਗੱਲ ਤੱਕ ਲੈ ਕੇ ਆਉਣ ਦੇ ਲਈ ਜਿੱਦਾਂ ਸੰਤਾਂ ਨੇ 78 ਤੋਂ ਬਾਅਦ 84 ਤੱਕ ਲੋਕਾਂ 'ਚ ਅਵੇਅਰਨੈਸ ਲਿਆਂਦੀ, ਇੰਨੀ ਅਵੇਅਰਨੈਸ ਹੋ ਗਈ ਕਿ ਇੱਕ ਟਾਈਮ ਦੇ ਉੱਤੇ ਹਿੰਦੁਸਤਾਨ ਦੇ ਗਵਰਨਮੈਂਟ ਨੇ ਦਰਬਾਰ ਸਾਹਿਬ ਤੋਂ ਕਰਨ ਲਈ ਸੰਤਾਂ ਨੂੰ ਮਤਲਬ ਸ਼ਹੀਦ ਕਰਨ ਦੇ ਲਈ ਐਡਾ ਵੱਡਾ ਫੈਸਲਾ ਲੈ ਲਿਆ। ਹੌਲੀ ਹੌਲੀ ਜਦੋਂ ਤੱਕ ਅਸੀਂ ਇਹਨਾਂ ਦੇ ਜਿਹੜਾ ਅੰਦਰੂਨੀ ਚਿਹਰਾ ਹੈ ਜਿਹੜਾ ਇਹਨਾਂ ਦਾ ਉਹ ਲੋਕਾਂ ਦੇ ਅੱਗੇ ਨਹੀਂ ਲੈ ਕੇ ਆਉਂਦੇ, ਬਹੁਤ ਅਵੇਅਰਨੈਸ ਆ ਰਹੀ ਹੈ। ਅਸੀਂ ਲੋਕਾਂ ਦੇ ਅੰਦਰੋਂ ਜਿਹੜਾ ਖਾਲਿਸਤਾਨ ਦਾ ਡਰ ਕੱਢਣ ਦੇ ਲਈ ਮਤਲਬ ਜਿਹੜੇ ਵੱਡੇ ਵੱਡੇ ਆ ਦੇਖੋ ਜਿਹੜਾ ਦਾ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਉੱਤੇ ਭਾਸ਼ਣ ਸੀਗਾ, ਉਸ ਵਿੱਚ ਸਾਡਾ ਉਹਦਾ ਮਕਸਦ ਇਹ ਵੀ ਸੀਗਾ ਨਾਲ ਦੀ ਨਾਲ ਕਿ ਸਾਨੂੰ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਾਇਆ ਜਾਵੇ, ਰਾਈਟਸ ਤੋਂ ਜਾਣੂ ਕਰਾਇਆ ਜਾਵੇ, ਜਾਂ ਉਹਨਾਂ ਦੇ ਅੰਦਰੋਂ ਇਹ ਕਿਹਾ ਜਾਵੇ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਨਾਲ ਕੋਈ ਵੀ ਗੱਲ ਹੈ ਜਿਹੜੀ ਉਹ ਠੀਕ ਢੰਗ ਦੇ ਨਾਲ ਜਿਹੜੇ ਆਪਣੇ ਅੰਦਰ ਦੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ। ਖਾਲਿਸਤਾਨ ਕਹਿਣਾ ਕੋਈ ਕ੍ਰਾਈਮ ਨਹੀਂ ਹੈਗਾ। ਮੈਂ ਉਹਦੀ ਅਸੀਂ ਉਹਨੂੰ ਬਿਲਕੁਲ ਠੀਕ ਤਰੀਕੇ ਨਾਲ ਟੇਬਲ ਤੇ ਲੋਕਾਂ ਦੀ ਵਿਚਾਰਾਂ ਦੀ ਕਚਹਿਰੀ ਦੇ ਵਿੱਚ ਰੱਖ ਸਕਦੇ ਹਾਂ ਔਰ ਆਪਣਾ ਹੱਕ ਰੱਖ ਸਕਦੇ ਹਾਂ। ਅਸੀਂ ਦੱਸ ਸਕਦੇ ਹਾਂ ਕਿ ਸਾਨੂੰ ਕਿਉਂ ਜ਼ਰੂਰੀ ਹੈ, ਇਹ ਕੋਈ ਕ੍ਰਾਈਮ ਨਹੀਂ ਹੈ। ਸੋ ਮਤਲਬ ਅਸੀਂ ਇਹ ਜਿੰਨੀ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਇਸ ਗੱਲ ਦੀ ਵੀ ਕਰ ਰਹੇ ਹਾਂ ਕਿ ਲੋਕਾਂ ਦੇ ਵਿੱਚੋਂ ਜਿਹੜਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਸ ਖਾਲਿਸਤਾਨ ਨੂੰ ਇੱਕ ਐਜ਼ ਏ ਕ੍ਰਿਮੀਨਲ ਜਾਂ ਇਸ ਕਰਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਮੀਨਲ ਦੇ ਟਾਈਪ ਬੰਦਿਆਂ ਦੀ ਗੱਲ ਸੀ ਜਿਹੜੀ ਲਾਅ ਐਂਡ ਆਰਡਰ ਨੂੰ ਪਸੰਦ ਸੀ ਕਰਦੇ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ ਉਹ ਖਰਾਬ ਹੋ ਗਈ, ਅੰਤ ਨੂੰ ਖਾਲਿਸਤਾਨ ਦੇ ਵਿੱਚ ਬਦਲ ਗਈ ਹੈ। ਇਹ ਗੱਲ ਬਿਲਕੁਲ ਮਤਲਬ ਇਹਨੂੰ ਅਸੀਂ ਇਸ ਅਵੇਅਰਨੈਸ ਨੂੰ ਲੋਕਾਂ ਵਿੱਚ ਲੈ ਕੇ ਆਉਣ ਦੇ ਲਈ ਅਸੀਂ ਪੂਰਨ ਕੋਸ਼ਿਸ਼ ਕਰ ਰਹੇ ਹਾਂ ਕਿ ਮੰਨ ਲਓ ਇਸ ਗੱਲ ਨੂੰ ਲੋਕਾਂ ਦੇ ਵਿੱਚ ਸਿਖਾਇਆ ਜਾਵੇ ਔਰ ਲੋਕਾਂ ਦੇ ਡਰ ਕੱਢਿਆ ਜਾਵੇ। ਇਹ ਬਾਹਰਲਾ ਡਾਇਸਪੋਰਾ ਜਿਹੜਾ ਉਹਨੂੰ ਇਸ ਦਾ ਰਾਈਟ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਆਜ਼ਾਦ ਹੈ ਕੋਈ ਵੀ ਗੱਲ ਆਪਣੀਆਂ ਡੈਮੋਕ੍ਰੇਟਿਕ ਲੋਕਾਂ ਦੇ ਅੱਗੇ ਕਹਿਣ ਦੇ ਲਈ। ਗੱਲ ਤੇ ਸਾਰੇ ਰਲ ਮਿਲ ਕੇ ਅੱਗੇ ਵੱਧ ਰਹੀ ਹੈ ਇਸ ਗੱਲ ਦੀ। ਬਿਲਕੁਲ ਬਿਲਕੁਲ ਵੀਰ ਜੀ ਕੁਐਸਚਨਸ ਤਾਂ ਹੋਰ ਵੀ ਬਹੁਤ ਸਾਰੇ ਨੇ ਇਸ ਵੇਲੇ, ਪਰ ਇਸ ਵੇਲੇ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਬਾਕੀ ਕੁਐਸਚਨਸ ਲਈ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਤੁਸੀਂ ਖੁੱਲ੍ਹ ਕੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਵੀਰ ਜੀ ਹੁਣ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਵੀ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।